ਅਸਲਾਮ ਵਾਲੇਕੁਮ ਦੋਸਤੋ, ਸੋਚ ਦੇ ਸਫ਼ਰ ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ, ਅਗਰ ਤੁਸੀਂ ਕਿਸੇ ਇਨਸਾਨ ਕੋਲੋਂ ਵੱਡਾ ਕੰਮ ਲੈਣਾ ਚਾਹੁੰਦੇ ਜੇ ਨਾ, ਤੇ ਡਾਇਰੈਕਟ ਵੱਡਾ ਕੰਮ ਕਦੀ ਨਾ ਮੰਗੋ, ਬਲਕਿ ਉਥੇ ਨਾ ਇੱਕ ਨਫਸਿਆਤੀ ਟੈਕਨੀਕ ਇਸਤੇਮਾਲ ਕਰੋ, ਜਿਹਨੂੰ ਅਸੀਂ ਫੁੱਟ ਇਨ ਦਾ ਡੋਰ ਟੈਕਨੀਕ ਕਹਿੰਦੇ ਹਾਂ। ਹੁੰਦਾ ਹੈ ਕਿ ਅਗਰ ਤੁਸੀਂ ਕਿਸੇ ਇਨਸਾਨ ਕੋਲੋਂ ਉਹਦੇ ਮੁਤਾਬਿਕ ਇੱਕ ਵੱਡੀ ਚੀਜ਼ ਮੰਗ ਲੈਂਦੇ ਜੇ, ਵੱਡਾ ਕੰਮ ਮੰਗ ਲੈਂਦੇ ਜੇ, ਤੇ ਜ਼ਿਆਦਾ ਚਾਂਸਸ ਇਹ ਹੁੰਦੇ ਨੇ ਕਿ ਤੁਹਾਨੂੰ ਨਾ ਕਰਦੇ। ਹੁਣ ਤੁਸੀਂ ਕਰਨਾ ਕੀ ਕਿ ਉਸ ਇਨਸਾਨ ਕੋਲੋਂ ਸਭ ਤੋਂ ਪਹਿਲੇ ਕੋਈ ਛੋਟਾ ਜਿਹਾ ਕੰਮ ਮੰਗੋ, ਯਾਨੀ ਉਸੇ ਕੈਟੇਗਰੀ ਦਾ ਤੁਸੀਂ ਉਹਦੇ ਕੋਲ ਕੋਈ ਚੀਜ਼ ਲੈਣੀ। ਅਗਰ ਫਰਜ਼ ਕਰੋ ਤੁਸੀਂ ਕਿਸੇ ਕੋਲ ਕੋਈ ਫੇਵਰ ਲੈਣਾ ਚਾਹ ਰਹੇ ਜੇ, ਕੋਈ ਚੀਜ਼ ਲੈਣਾ ਚਾਹ ਰਹੇ ਜੇ, ਜਾਂ ਕੋਈ ਉਧਾਰ ਲੈਣਾ ਚਾਹ ਰਹੇ ਜੇ, ਫਰਜ਼ ਕਰੋ ਉਧਾਰ ਦੀ ਅਸੀਂ ਮਿਸਾਲ ਲੈ ਲੈਂਦੇ ਹਾਂ, ਤੇ ਕਦੀ ਵੀ ਤੁਸੀਂ ਉਹਨਾਂ ਕੋਲ ਜ਼ਿਆਦਾ ਉਧਾਰ ਨਾ ਮੰਗੋ। ਪਹਿਲੀ ਦਫਾ ਉਹਨਾਂ ਕੋਲ ਥੋੜਾ ਜਿਹਾ ਉਧਾਰ ਮੰਗੋ, ਔਰ ਜਿਹੜਾ ਤੁਸੀਂ ਉਹਨੂੰ ਟਾਈਮ ਦਿਓ ਉਸ ਟਾਈਮ ਤੋਂ ਪਹਿਲੇ ਵਾਪਸ ਕਰ ਦਿਓ। ਫਿਰ ਉਸ ਤੋਂ ਥੋੜਾ ਜਿਹਾ ਹੋਰ ਜ਼ਿਆਦਾ ਮੰਗੋ ਕੁਝ ਦਿਨਾਂ ਤੱਕ, ਫਿਰ ਉਹ ਵੀ ਵਾਪਸ ਕਰ ਦਿਓ। ਯਾਨੀ ਕਿ ਤੁਸੀਂ ਇੰਨਾ ਪਹਿਲੇ ਉਧਾਰ ਮੰਗਣਾ ਹੈ ਕਿ ਉਹਦੇ ਵਾਸਤੇ ਮਸਲਾ ਹੀ ਨਾ ਹੋਏ, ਯਾਨੀ ਉਹ ਸਮਝੇ ਕਿ ਇਹ ਅਗਰ ਬੰਦਾ ਨਹੀਂ ਵੀ ਵਾਪਸ ਕਰਦਾ ਤੇ ਚਲੇ ਕੋਈ ਮਸਲਾ ਨਹੀਂ। ਇਹਦੇ ਨਾਲ ਦੋ ਚੀਜ਼ਾਂ ਹੋਣਗੀਆਂ। ਇੱਕ ਤੇ ਉਸ ਇਨਸਾਨ ਦੇ ਜ਼ਿਹਨ 'ਚ ਟਰਸਟ ਪੈਦਾ ਹੋਏਗਾ ਕਿ ਇਹ ਬੰਦਾ ਵਾਪਸ ਕਰ ਦਿੰਦਾ। ਦੂਸਰਾ, ਉਹਦਾ ਦਿਮਾਗ ਜਿਹੜਾ ਨਾ ਤੁਹਾਡੇ ਨਾਲ ਆਦੀ ਹੋ ਜਾਂਦਾ ਕਿ ਅਗਰ ਪਹਿਲੇ ਮੈਂ ਕੋਈ ਚੀਜ਼ ਇਸ ਇਨਸਾਨ ਨੂੰ ਦਿੱਤੀ ਹੈ ਨਾ, ਤੇ ਦੁਬਾਰਾ ਤੁਸੀਂ ਮੰਗੋਗੇ ਨਾ, ਤੇ ਉਸ ਦਿਮਾਗ ਦੀ ਪੂਰੀ ਕੋਸ਼ਿਸ਼ ਹੋਏਗੀ ਕਿ ਉਹ ਫਿਰ ਤੁਹਾਨੂੰ ਦੇਣਾ ਚਾਹੇਗਾ। ਅਗਰ ਤੁਸੀਂ ਪਹਿਲੇ ਵਾਪਸ ਕੀਤੇ ਹੋਣਗੇ ਤੇ ਫਿਰ ਦਿਮਾਗ ਹੋਰ ਚਾਹੇਗਾ ਕਿ ਹਾਂ ਠੀਕ ਹੈ, ਕਿਉਂਕਿ ਉੱਥੇ ਟਰਸਟ ਵੀ ਆ ਗਿਆ ਔਰ ਦਿਮਾਗ ਦੀ ਇੱਕ ਆਦਤ ਵੀ ਬਣ ਚੁੱਕੀ ਦੇਣ ਦੀ। ਔਰ ਅਗਰ ਤੁਸੀਂ ਇਹ ਚਾਹੁੰਦੇ ਜੇ ਕਿ ਉਹ ਕਦੀ ਵੀ ਤੁਸੀਂ ਜਿਹੜੀ ਵੱਡੀ ਅਮਾਉਂਟ ਲੈਣੀ ਉਹ ਕਦੀ ਵੀ ਇਨਕਾਰ ਨਾ ਕਰੇ, ਇਹ 3-4 ਸਟੈਪਾਂ 'ਚ ਤੁਸੀਂ ਜਾਓ। ਯਾਨੀ ਕਿ ਪਹਿਲੇ ਫਰਜ਼ ਕਰੋ ਤੁਸੀਂ 10 ਲੱਖ ਲੈਣਾ ਕਿਸੇ ਕੋਲ ਉਧਾਰਾ, ਤੇ ਤੁਸੀਂ 5,000 ਮੰਗੋ ਪਹਿਲੀ ਦਫਾ, ਵਾਪਸ ਕਰੋ। ਫਿਰ ਦੂਸਰੀ ਦਫਾ 10,000, ਫਿਰ 15-20,000। ਇਸੇ ਵਾਸਤੇ ਤੁਸੀਂ ਜਾਓਗੇ ਤਾਂ ਤੁਹਾਡਾ ਇੱਕ ਰਿਕਾਰਡ ਵੀ ਬਣ ਜਾਏਗਾ, ਤੁਸੀਂ ਵਾਪਸ ਜਾਂਦੇ ਜੀ। ਇਹ ਉਸ ਦੇ ਜ਼ਿਹਨ 'ਚ ਇੱਕ ਟਰਸਟ ਪੈਦਾ ਕਰੇਗਾ। ਜਦੋਂ ਟਰਸਟ ਪੈਦਾ ਹੋਏਗਾ ਤੇ ਦਿਮਾਗ ਦੀ ਨਾਲ ਆਦਤ ਵੀ ਬਣ ਜਾਏਗੀ, ਕਿਉਂਕਿ ਦਿਮਾਗ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਕੰਮ ਤੋਂ ਫੈਮਿਲੀਅਰ ਹੁੰਦਾ ਨਾ, ਉਹਨੂੰ ਦੁਬਾਰਾ ਵੀ ਕਰਨਾ ਚਾਹੁੰਦਾ। ਤੇ ਇਸੇ ਵਾਸਤੇ ਇਹ ਤੁਸੀਂ ਟੈਕਨੀਕ ਇਸਤੇਮਾਲ ਕਰ ਸਕਦੇ ਜੀ, ਔਰ ਇਹਨੂੰ ਅੱਛੇ ਮਕਸਦ ਵਾਸਤੇ ਇਸਤੇਮਾਲ ਕਰਨਾ। ਕੁਝ ਲੋਕ ਇਹਨੂੰ ਬੁਰੇ ਮਕਸਦ ਵਾਸਤੇ ਵੀ ਇਸਤੇਮਾਲ ਕਰ ਲੈਂਦੇ ਨੇ, ਜਿਹੜਾ ਕਿ ਅੱਛਾ ਨਹੀਂ ਹੈ। ਉਮੀਦ ਹੈ ਕਿ ਤੁਹਾਨੂੰ ਕਨਸੈਪਟ ਸਮਝ 'ਚ ਆਇਆ ਹੋਏਗਾ, ਲੇਕਿਨ ਫਿਰ ਵੀ ਅਗਰ ਤੁਹਾਡਾ ਕੋਈ ਕੁਐਸਚਨ ਹੈ ਤੇ ਕਮੈਂਟ ਸੈਕਸ਼ਨ ਜ਼ਰੂਰ ਪਾਓ, ਇਨਸ਼ਾਅੱਲਾ ਮੈਂ ਉਹਦਾ ਜਵਾਬ ਵੀ ਦਿਆਂਗਾ, ਹੋ ਸਕੇ ਤਾਂ ਵੀਡੀਓ ਵੀ ਬਣਾ ਦੇਗਾ। ਜਜ਼ਾਕ